ਹਰਜੋਤ ਸਿੰਘ ਜੀ, ਅਗਲੀ ਅੱਜ ਦੀ ਜਿਹੜੀ ਵੱਡੀ ਖਬਰ ਹੈ ਉਸ ਉੱਤੇ ਨਜ਼ਰ ਮਾਰੀਏ। ਮੋਦੀ ਅਮਰੀਕਾ ਦੇ ਵਿੱਚ ਆਇਆ ਹੈ, ਉਸ ਦਾ ਥਾਂ ਥਾਂ ਦੇ ਉੱਤੇ ਸਿੱਖਾਂ ਦੇ ਦੁਆਰਾ ਜਿਹੜਾ ਉਹ ਖਾਸ ਕਰਕੇ ਵਿਰੋਧ ਜਿਹੜਾ ਉਹ ਕੀਤਾ ਜਾ ਰਿਹਾ ਹੈ। ਨਿਊਯਾਰਕ ਦੇ ਵੱਖ-ਵੱਖ ਥਾਵਾਂ ਦੇ ਜਿਸ ਹੋਟਲ ਦੇ ਵਿੱਚ ਰੁਕਿਆ ਉਸ ਦੇ ਬਾਹਰ ਵੀ ਪੱਕੇ ਕਹਿੰਦੇ ਆ ਵੀ ਉੱਥੇ ਜਿਹੜੇ ਪ੍ਰੋਟੈਸਟਰਸ ਨੇ ਡੇਰੇ ਜਿਹੜੇ ਉਹ ਲਾਏ ਹੋਏ ਆ, ਤਾਂ ਜੋ ਉਹਨੂੰ ਵੀ ਜਿਹੜੀ ਉਹਨੇ ਸਿੱਖਾਂ ਦੀ ਇੱਕ ਹਿਸਾਬ ਦੇ ਨਾਲ ਨੱਕ 'ਚ ਦਮ ਕੀਤਾ ਹੈ। ਮਾਈਨੋਰਟੀਜ਼ ਦੇ ਨਾਲ ਧੱਕਾ ਜਿਹੜਾ ਚੱਲ ਰਿਹਾ, ਕਹਿੰਦੇ ਵੀ ਅਸੀਂ ਵੀ ਤੈਨੂੰ ਜਿਹੜਾ ਉੱਥੇ ਸੌਣ ਨਹੀਂ ਦੇਣਾ ਹੈਗਾ। ਤੇ ਉਧਰ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਪ੍ਰੋਟੈਸਟ ਜਿਹੜੇ ਉਹ ਹੋਏ ਆ, ਚਾਹੇ ਉਹ ਵਾਸ਼ਿੰਗਟਨ ਦੇ ਵਿੱਚ ਸੀਗੇ, ਚਾਹੇ ਉਹ ਨਿਊਯਾਰਕ ਦੇ ਵਿੱਚ ਸੀਗੇ। ਸੋ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਜਿਹੜੇ ਸਿੱਖ ਆ ਉਹਨਾਂ ਨੇ ਇਹਨਾਂ ਪ੍ਰੋਟੈਸਟ ਦੇ ਵਿੱਚ ਜਿਹੜਾ ਉਹ ਹਿੱਸਾ ਲਿਆ। ਤੀਜੀ ਵਾਰ ਮੁੱਖ ਮੰਤਰੀ ਬਣਿਆ ਨਰਿੰਦਰ ਮੋਦੀ, ਹੁਣੇ ਰੂਸ ਦੇ ਦੌਰੇ ਤੇ ਵੀ ਜਾ ਕੇ ਆਇਆ ਸੀ, ਜਿੱਥੇ ਯੂਕਰੇਨ ਦੇ ਵਿੱਚ ਪੁਤਿਨ ਦੀ ਜਿਹੜੀ ਉਹ ਕਹਿ ਲਓ ਵੀ ਸ਼ਾਂਤੀ ਵਾਲੀ ਚਿੱਠੀ ਦਾ ਦੂਤ ਬਣ ਕੇ ਜਿਹੜਾ ਹੋ ਗਿਆ। ਪਰ ਅੰਦਰ ਖਾਤੇ ਆਪਾਂ ਨੂੰ ਪਤਾ ਵੀ ਹੁਣੇ ਰੀਸੈਂਟਲੀ ਇੱਕ ਨਿਊਜ਼ ਬ੍ਰੇਕ ਹੋਈ ਸੀ, ਜਿਸ ਵਿੱਚ ਇਹ ਪਤਾ ਲੱਗਾ ਸੀਗਾ ਵੀ ਕਿਸ ਤਰੀਕੇ ਦੇ ਨਾਲ ਮੋਦੀ ਭਾਰਤ ਤੇ ਰਸ਼ੀਆ ਨੇ ਆਪਸ ਦੇ ਵਿੱਚ ਇੱਕ ਗੁਪਤ ਜਿਹੜੀ ਕਹਿ ਲਓ ਵੀ ਰਾਹ ਬਣਾਇਆ ਸੀ, ਜਿਸ ਨਾਲ ਭਾਰਤ ਸਪਲਾਈ ਕਰ ਰਿਹਾ ਸੀਗਾ ਰਾ ਮਟੀਰੀਅਲ ਰੂਸ ਨੂੰ, ਜੋ ਕਿ ਯੂਕਰੇਨ ਦੀ ਯੁੱਧ ਦੇ ਵਿੱਚ ਉਹ ਲਗਾਤਾਰ ਉੱਥੇ ਵਰਤ ਰਹੇ ਸੀਗੇ। ਹੁਣ ਮੋਦੀ ਇੱਥੇ ਪਹੁੰਚਿਆ ਹੈ, ਪਰ ਉਸ ਤੋਂ ਪਹਿਲਾਂ ਹੀ ਮੋਦੀ ਦੇ ਆਉਣ ਤੋਂ ਪਹਿਲਾਂ ਜਿਹੜੀ ਵੱਡੀ ਚੀਜ਼ ਇਹ ਵਾਪਰੀ ਆ, ਯੂਐਸ ਦੇ ਬਹੁਤ ਹੀ ਸੀਨੀਅਰ ਅਧਿਕਾਰੀ ਜਿਹੜੇ ਆ ਉਹ ਸਿੱਖ ਐਕਟਿਵਿਸਟ, ਸਿੱਖ ਐਡਵੋਕੇਟਸ ਦੇ ਨਾਲ ਜਿਹੜੇ ਉਹ ਮਿਲੇ ਆ ਬਾਈਡਨ ਤੇ ਮੋਦੀ ਦੀ ਮੀਟਿੰਗ ਤੋਂ ਪਹਿਲਾਂ। ਬਾਈਡਨ ਹੋਣਾ ਦਾ ਉਦਾਂ ਚਲੋ ਹੁਣ ਇਹ ਨਹੀਂ ਪਤਾ ਵੀ ਉਹਨਾਂ ਨੇ ਜਾਣ ਕੇ ਕੀਤਾ ਜਾਂ ਉਹਨਾਂ ਕੋਲ ਹੋ ਗਿਆ। ਜਦ ਕਹਿੰਦੇ ਵੀ ਮੋਦੀ ਨੂੰ ਬੁਲਾਉਣ ਲੱਗੇ ਤਾਂ ਕਹਿੰਦੇ ਵੀ ਹੂਸ ਨੈਕਸਟ, ਉਹਨੂੰ ਚੇਤੇ ਭੁੱਲ ਗਿਆ ਵੀ ਇਹ ਮੋਦੀ ਹੁਣੀ ਜਿਹੜੇ ਉੱਥੇ ਪਹੁੰਚੇ ਆ, ਜਾਂ ਉਹਨਾਂ ਨੇ ਜਾਣ ਕੇ ਉਸ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਉਹ ਫੀਲ ਕਰਾਇਆ ਵੀ ਤੂੰ ਕਿਸ ਤਰੀਕੇ ਦੇ ਨਾਲ, ਕਿਸ ਤਰੀਕੇ ਦੇ ਬਰਾਬਰ ਤੇ ਅਸੀਂ ਤੈਨੂੰ ਜਿਹੜਾ ਉਹ ਸੋਚਦੇ ਹਾਂ। ਕਹਿੰਦੇ ਵੀ ਯੂਐਸ ਦੇ ਜਿਹੜੇ ਸੀਨੀਅਰ ਅਧਿਕਾਰੀ ਸਿੱਖ ਐਡਵੋਕੇਟਸ ਦੇ ਨਾਲ ਬੀਤੇ ਵੀਰਵਾਰ ਨੂੰ ਮਿਲੇ ਸੀਗੇ, ਖਾਸ ਕਰਕੇ ਉਸ ਮੌਕੇ ਦੇ ਉੱਤੇ ਜਦ ਆਪਾਂ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਮੁੱਦਾ ਜਿਹੜਾ ਉਹ ਦੇਖ ਰਹੇ ਹਾਂ, ਜਿੱਥੇ ਸਿੱਖਾਂ ਨੂੰ ਕਾਫੀ ਜ਼ਿਆਦਾ ਖਤਰਾ ਯੂਐਸ ਦੇ ਵਿੱਚ ਭਾਰਤੀ ਰਜੀਮ ਦੇ ਕੋਲੋਂ, ਭਾਰਤੀ ਸਰਕਾਰ ਦੇ ਕੋਲੋਂ, ਭਾਰਤੀ ਸਰਕਾਰ ਦੇ ਜਿਹੜੇ ਪੜ੍ਹ ਰਹੇ ਲੋਕ ਆ ਉਹਨਾਂ ਤੋਂ ਜਿਹੜਾ ਇੱਥੇ ਦੇਖਿਆ ਗਿਆ ਆ। ਯੂਐਸ ਦੇ ਵਿੱਚ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਜਿਹੜੀ ਇੱਕ ਕੋਝੀ ਚਾਲ ਜਿਹੜੀ ਚੱਲੀ ਜਾ ਰਹੀ ਸੀ, ਉਸ ਦਾ ਭਾਂਡਾ ਜਿਹੜਾ ਉਹ ਪਹਿਲਾਂ ਹੀ ਖੂਫੀਆ ਏਜੰਸੀਆਂ ਨੇ ਜਿਹੜਾ ਉਸ ਨੂੰ ਭੰਨ ਦਿੱਤਾ ਸੀਗਾ। ਕਹਿੰਦੇ ਵੀ ਇਹ ਜਿਹੜੀ ਮੀਟਿੰਗ ਆ ਵਾਈਟ ਹਾਊਸ ਦੇ ਸੀਨੀਅਰ ਤੇ ਯੂਐਸ ਇੰਟੈਲੀਜੈਂਸ ਦੇ ਜਿਹੜੇ ਅਧਿਕਾਰੀ ਆ ਉਹਨਾਂ ਦੇ ਨਾਲ ਜਿਹੜੀ ਉਹ ਹੋਈ ਆ, ਜਦ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਮੋਦੀ ਦੇ ਨਾਲ ਮੁਲਾਕਾਤ ਕਰਨੀ ਸੀਗੀ। ਰੂਸ ਦੇ ਨਾਲ ਸਮਝੌਤੇ ਤਾਂ ਉਹਨਾਂ ਦੇ ਜਿਹੜੇ ਚੱਲ ਰਹੇ ਆ, ਉਧਰ ਯੂਐਸ ਪੁਸ਼ ਕਰ ਰਿਹਾ ਹੈ, ਇੰਡੀਆ ਦੇ ਉੱਤੇ ਦਬਾਅ ਪਾ ਰਿਹਾ ਆ ਵੀ ਉਹ ਇਨਵੈਸਟੀਗੇਸ਼ਨ ਦੇ ਵਿੱਚ ਜਿਹੜਾ ਮਰਡਰ ਪਲਾਟ ਆ ਉਸ ਦੇ ਵਿੱਚ ਉਹ ਸਾਥ ਦੇਣ, ਉਸ ਦੀ ਉਹ ਇਨਵੈਸਟੀਗੇਸ਼ਨ ਕਰਨ, ਉਸ ਦੀ ਉਹ ਜਿਹੜੀ ਉਹ ਜਾਂਚ ਕਰਨ, ਜਿਸ ਦੇ ਵਿੱਚ ਯੂਐਸ ਕੈਨੇਡਾ ਦੇ ਜਿਹੜੇ ਡੂਅਲ ਸਿਟੀਜ਼ਨ ਆ ਪੰਨੂ, ਉਹਨਾਂ ਨੂੰ ਮਾਰਨ ਦੀ ਜਿਹੜੀ ਸੁਪਾਰੀ ਆ ਉਹ ਦਿੱਤੀ ਗਈ ਸੀਗੀ। ਇਹ ਅਧਿਕਾਰੀਆਂ ਨੇ ਜਿਹੜਾ ਬਰੀਫ ਕੀਤਾ ਜਿਹੜੇ ਸਿੱਖ ਐਡਵੋਕੇਟਸ ਨੂੰ, ਜਿਹੜੀਆਂ ਹੋਰ ਕਨਵਰਸੇਸ਼ਨਸ ਜਿਹੜੀਆਂ ਇੰਡੀਆ ਬਾਬਤ ਜਿਹੜੀਆਂ ਉਹ ਚੱਲ ਰਹੀਆਂ ਆ। ਨੈਸ਼ਨਲ ਸਿਕਿਉਰਿਟੀ ਕਾਉਂਸਲ ਦੇ ਦੁਆਰਾ ਜਿਹੜੀ ਇਹ ਮੀਟਿੰਗ ਆ ਉਹ ਰੱਖੀ ਗਈ ਸੀ, ਜਿਸ ਦੇ ਵਿੱਚ ਜਿਹੜੇ ਸਿੱਖ ਲੀਡਰਸ ਆ, ਸਿੱਖ ਐਕਟਿਵਿਸਟ ਆ, ਸਿੱਖ ਐਡਵੋਕੇਟਸ ਆ, ਉਹਨਾਂ ਨੇ ਉੱਥੇ ਜਿਹੜੀ ਉਹ ਮੁਲਾਕਾਤ ਕੀਤੀ ਆ। ਵਾਈਟ ਹਾਊਸ ਤੇ ਨਾਲ ਦੇ ਨਾਲ ਇੰਡੀਅਨ ਐਮਬੈਸੀ ਉਹਨਾਂ ਨੇ ਇਸ ਮੀਟਿੰਗ ਨੂੰ ਲੈ ਕੇ ਕੋਈ ਬਾਹਰੀ ਜਿਹੜੀ ਅਜੇ ਤੱਕ ਟਿੱਪਣੀ ਜਿਹੜੀ ਉਹ ਨਹੀਂ ਦਿੱਤੀ ਹੈਗੀ। ਇਸ ਦੇ ਸਾਈਡਲਾਈਨ ਦੇ ਉੱਤੇ ਦੇਖਿਆ ਜਾਵੇ ਤਾਂ ਬਾਈਡਨ ਤੇ ਮੋਦੀ 1-on-1 ਜਿਹੜੀ ਉਹ ਡਿਸਕਸ਼ਨ ਆ, ਮੀਟਿੰਗ ਆ ਉਹ ਕਰਨ ਜਿਹੜੀ ਉਹ ਜਾ ਰਹੇ ਆ। ਜਿਹੜੇ ਕੁਆਡ ਦੀ ਵੀ ਮੈਂਬਰਸ਼ਿਪ ਆ ਉਸ ਨੂੰ ਲੈ ਕੇ, ਜਿਸ ਤੇ ਯੂਐਸ, ਇੰਡੀਆ, ਜਾਪਾਨ ਤੇ ਆਸਟ੍ਰੇਲੀਆ ਜਿਹੜੇ ਆ ਉਹ ਆਪਸ ਦੇ ਵਿੱਚ ਜਿਹੜੇ ਉਹ ਬਣੇ ਪਏ ਹੈਗੇ ਆ ਜੀ, ਆਪਸ ਤੇ ਉਹ ਸਾਰੇ ਮੈਂਬਰ ਨੇ ਜੀ। ਸੋ ਬਿਲਕੁਲ ਇਹਦੇ ਸੰਬੰਧ ਦੇ ਵਿੱਚ ਡਾਕਟਰ ਪ੍ਰਿਤਪਾਲ ਸਿੰਘ ਜਿਹੜੇ ਫਾਊਂਡਰ ਹੈਗੇ ਅਮਰੀਕਨ ਸਿੱਖ ਕਾਕਸ ਕਮੇਟੀ ਦੇ, ਉਹਨਾਂ ਨੇ ਕਿਹਾ ਵੀ ਅਸੀਂ ਫੈਡਰਲ ਗਵਰਨਮੈਂਟ ਦੇ ਉਹਨਾਂ ਅਧਿਕਾਰੀਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅਮਰੀਕਨ ਸਿੱਖਾਂ ਦੀ ਜ਼ਿੰਦਗੀ ਨੂੰ ਜਿਹੜਾ ਸੇਵ ਕਰਨ ਦੇ ਵਿੱਚ ਜਿਹੜਾ ਹਿੱਸਾ ਪਾ ਰਹੇ ਹੈਗੇ ਆ ਤੇ ਪੂਰੀ ਜਿਹੜੀ ਨਜ਼ਰ ਉਹ ਰੱਖ ਰਹੇ ਹੈਗੇ ਆ। ਜਿਸ ਦਾ ਤੁਸੀਂ ਦੱਸਿਆ ਹੀ ਆ ਵੀ ਜਦੋਂ ਤੋਂ ਮੋਦੀ ਤੀਜੀ ਵਾਰੀ ਪ੍ਰਾਈਮ ਮਿਨਿਸਟਰ ਬਣਿਆ ਹੈਗਾ, ਸਿੱਖਾਂ ਦੇ ਉੱਤੇ ਬਹੁਤ ਜ਼ਿਆਦਾ ਜਿਹੜੇ ਅਟੈਕ ਹੋ ਰਹੇ ਆ। ਆਪਾਂ ਦੇਖਿਆ ਹੀ ਆ ਕੈਨੇਡਾ 'ਚ ਕੀ ਵਾਪਰਿਆ, ਅਮਰੀਕਾ 'ਚ ਕੋਸ਼ਿਸ਼ ਕੀਤੀ ਗਈ, ਇੰਗਲੈਂਡ 'ਚ, ਪਾਕਿਸਤਾਨ 'ਚ, ਇੰਡੀਆ ਦੇ ਵਿੱਚ ਜੋ ਕੁਝ ਵਾਪਰ ਰਿਹਾ ਹੈਗਾ। ਸੋ ਵਾਈਟ ਹਾਊਸ ਕੰਪਲੈਕਸ ਦੇ ਅੰਦਰ ਮੀਟਿੰਗ ਹੋਈ ਸੀ, ਜਿਹਦੇ ਵਿੱਚ ਡਾਕਟਰ ਪ੍ਰਿਤਪਾਲ ਸਿੰਘ ਅਮਰੀਕਨ ਸਿੱਖ ਕਾਕਸ ਕਮੇਟੀ ਦੇ ਤੇ ਹੋਰ ਰਿਪਰੈਜ਼ੈਂਟੇਟਿਵ ਸਿੱਖ ਕੋਲੀਸ਼ਨ ਦੇ ਤੇ ਸਿੱਖ ਅਮਰੀਕਨ ਲੀਗਲ ਡਿਫੈਂਸ ਐਜੂਕੇਸ਼ਨ ਫੰਡ ਸੈਲਡੈਫ ਵਾਲੇ ਇਹ ਸੀਗੇ। ਇਸ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਸਿੱਖ ਸੀ, ਪਰ ਸਾਰਿਆਂ ਦੀ ਜਿਹੜੀ ਇਨਫੋਰਮੇਸ਼ਨ ਸਾਨੂੰ ਹਜੇ ਤੱਕ ਨਹੀਂ ਪਹੁੰਚੀ ਹੈਗੀ ਕਿਹੜੇ ਕਿਹੜੇ ਸੀਗੇ।
ਸਰੋਤਿਆਂ ਨੂੰ ਇਹ ਵੀ ਦੱਸਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਡਾਕਟਰ ਜਸਮੀਤ ਕੌਰ ਬੈਂਸ ਹੁਣੀ ਇੱਕ ਬਿੱਲ ਲੈ ਕੇ ਆਏ ਸੀ ਟਰਾਂਸਨੈਸ਼ਨਲ ਰਿਪਰੈਸ਼ਨ ਦਾ। ਅਸੈਂਬਲੀ 'ਚ ਤਾਂ ਪਾਸ ਹੋ ਗਿਆ ਸੀ, ਬਾਅਦ ਦੇ ਵਿੱਚ ਉਸ ਬਿੱਲ ਨੂੰ ਕਿਲ ਕਰ ਦਿੱਤਾ ਗਿਆ। ਉਸਨੇ ਕੋਸ਼ਿਸ਼ ਪੂਰੀ ਕੀਤੀ। ਹੁਣ ਜਿਹੜੇ US ਦੇ ਕਾਂਗਰਸਮੈਨ ਆ ਕੈਲੀਫੋਰਨੀਆ ਤੋਂ, ਐਡਮ ਸ਼ਿਫ, ਉਹਨਾਂ ਨੇ ਪਿਛਲੇ ਹਫ਼ਤੇ ਜਿਹੜਾ ਇੱਕ ਬਿੱਲ ਇੰਟਰੋਡਿਊਸ ਕੀਤਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ, ਰਿਪੋਰਟਿੰਗ ਐਕਟ ਆਫ ਟਰਾਂਸਨੈਸ਼ਨਲ ਰਿਪਰੈਸ਼ਨ ਰਿਪੋਰਟਿੰਗ ਐਕਟ ਆਫ 2024। ਤੇ ਇਹਦੇ ਵਿੱਚ ਇਹ ਰਿਕੁਆਇਰ ਕੀਤਾ ਜਾਊਗਾ ਜਿਹੜੇ ਕਿਸੇ ਵੀ ਸਟੇਟ ਦੇ ਜਿਹੜੇ ਅਟਾਰਨੀ ਜਨਰਲ ਆ, ਉਹ ਕੋਆਰਡੀਨੇਟ ਕਰੂਗੇ ਵੱਖ-ਵੱਖ ਫੈਡਰਲ ਏਜੰਸੀਜ਼ ਦੇ ਨਾਲ ਪਈ ਕਿਹੜੇ ਲੋਕਾਂ ਦੇ ਅਗੇਂਸਟ ਟਰਾਂਸਨੈਸ਼ਨਲ ਰਿਪਰੈਸ਼ਨ ਹੋ ਰਿਹਾ ਹੈਗਾ। ਸੋ ਇਹ ਵਧੀਆ ਬਿੱਲ ਹੈਗਾ। ਉਹ ਕਹਿੰਦੇ ਆ ਵੀ ਇਸ ਬਿੱਲ ਦੇ ਮੁਤਾਬਕ ਮੈਸੇਜ ਆਊਗਾ ਸਾਡੇ ਜਿਹੜੇ ਦੋਸਤ ਲੋਕ ਵੀ ਹੈਗੇ ਆ ਤੇ ਜਿਹੜੇ ਦੁਸ਼ਮਣ ਵੀ ਹੈਗੇ ਆ, ਵੀ ਅਮਰੀਕਾ ਚੁੱਪ ਕਰਕੇ ਨਹੀਂ ਬੈਠਾ। ਉਹ ਜਿਹੜਾ ਵੀ ਮੁਲਕ ਅਮਰੀਕਨ ਸਿਟੀਜ਼ਨ ਦੇ ਕੌਨਸਟੀਟਿਊਸ਼ਨ ਰਾਈਟ ਨੂੰ ਖਰਾਬ ਕਰੂਗਾ ਜਾਂ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰੂਗਾ ਤੇ ਅਸੀਂ ਉਹ ਟੋਲਰੇਟ ਨਹੀਂ ਕਰਾਂਗੇ। ਸੋ ਇਹ ਵੀ ਸਰੋਤਿਆਂ ਨੂੰ ਦੱਸਦੀ ਜਾਈਏ, ਕਾਂਗਰਸਮੈਨ ਐਡਮ ਸ਼ੇਫ ਇਸ ਵਾਰੀ US ਸੈਨੇਟ ਦੇ ਕੈਂਡੀਡੇਟ ਹੈਗੇ ਆ ਤੇ ਉਹਨਾਂ ਦਾ ਲਗਭਗ ਕੈਲੀਫੋਰਨੀਆ ਤੋਂ ਸੈਨੇਟਰ ਬਣਨਾ ਤੈਅ ਹੈਗਾ। ਜੀ ਬਿਲਕੁਲ। ਸੋ ਇਹ ਮੰਗ ਤਾਂ ਜਿਹੜੀ ਫੈਡਰਲ ਲੈਵਲ ਦੇ ਉੱਤੇ ਸੀਗੀ, ਆਲਦੋ ਜਸਮੀਤ ਕੌਰ ਬੈਂਸ ਦਾ ਬਹੁਤ-ਬਹੁਤ ਧੰਨਵਾਦ ਅਸੈਂਬਲੀ ਵੂਮਨ। ਉਹ ਵੀ ਰੀਰਨ ਜਿਹੜੀ ਉਹਨਾਂ ਦੀ ਇਲੈਕਸ਼ਨ ਜਿਹੜੀ ਉਹ ਹੋਊਗੀ ਬਾਅਦ ਦੇ ਵਿੱਚ। ਸੋ ਯਾਦ ਰੱਖਿਓ ਜਿਹੜੇ ਡਲੀਨੋ ਬੇਕਰਸਫੀਲਡ ਇਲਾਕੇ ਵਾਲੇ ਪਾਸੇ ਆ, ਵੀ ਉਹ ਬੀਬੀ ਨੇ ਚਾਹੇ ਉਹ ਸਾਕਾ ਨਕੋਦਰ ਸੀ, ਚਾਹੇ ਸਿੱਖ ਜੈਨੋਸਾਈਡ ਸੀ, ਚਾਹੇ ਉਹਨਾਂ ਨੇ ਉੱਥੇ ਆਪਣੀ ਯੂਨੀਵਰਸਿਟੀ ਜਿਹੜੀ ਉਹ ਲਿਆਂਦੀ ਆ ਆਪਣੇ ਇਲਾਕੇ ਦੇ ਵਿੱਚ। ਸੋ ਬਹੁਤ ਵੱਡੀਆਂ ਤੇ ਅਹਿਮ ਜਿਹੜੀਆਂ ਉਹ ਚੀਜ਼ਾਂ ਕੀਤੀਆਂ, ਇੱਥੋਂ ਤੱਕ ਕਿ ਆਪਣੀ ਪਾਰਟੀ ਦੇ ਮੂਹਰੇ ਵੀ ਖੜ ਗਈ ਜਦੋਂ ਉਹਨਾਂ ਨੇ ਟੈਕਸ ਵਧਾਉਣ ਦੀ ਗੱਲ ਆਖੀ ਸੀਗੀ ਗੈਸ ਦੇ ਉੱਤੇ, ਵੀ ਭਾਈ ਸਾਡਾ ਤਾਂ ਉਹ ਉਸ ਇਲਾਕੇ ਦਾ ਤੇ ਕਾਰੋਬਾਰ ਹੀ ਉਸਦੇ ਨਾਲ ਸਿੱਧਾ ਸੰਬੰਧਿਤ ਆ, ਵੀ ਉੱਥੇ ਜੌਬ ਦੇ ਉੱਤੇ ਤੇ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜਾ ਉਹ ਅਸਰ ਪਊਗਾ। ਸੋ ਜਸਮੀਤ ਕੌਰ ਬੈਂਸ ਦੀ ਸਪੋਰਟ ਵੀ ਜਿਹੜੀ ਉਹ ਬਹੁਤ ਜ਼ਰੂਰੀ ਆ। ਤੇ ਐਡਮ ਸ਼ਿਫ ਹੁਣਾਂ ਦੇ ਇਸ ਨੂੰ ਲੈ ਕੇ ਜਿਹੜਾ ਨਾ ਉਹ ਜ਼ੋਰ ਲਾਉਣਾ ਪੈਣਾ ਸਾਰਿਆਂ ਨੂੰ। ਜੇ ਚਿੱਠੀ ਕੈਲੀਫੋਰਨੀਆ ਦੇ ਵਿੱਚ ਲਿਖੀ ਗਈ ਆ ਤੇ ਉਹ ਸੈਂਟਰ ਦੇ ਵਿੱਚ ਵੀ ਲਿਖੀ ਜਾਣੀ ਆ, ਉਹ ਫੈਡਰਲ ਦੇ ਵਿੱਚ ਵੀ ਲਿਖੀ ਜਾਣੀ ਆ। ਉਸ ਚੀਜ਼ ਦੇ ਉਲਟ ਵੀ ਇਹ ਜਿਹੜਾ ਬਿੱਲ ਆ ਉਸ ਨੂੰ ਪਾਸ ਨਾ ਕੀਤਾ ਜਾਵੇ, ਕਿਉਂਕਿ ਇਸ ਦੇ ਵਿੱਚ ਭਾਰਤੀ ਰਜੀਮ ਆ ਉਸਦਾ ਚਿਹਰਾ ਜਿਹੜਾ ਆ ਉਹ ਨੰਗਾ ਹੁੰਦਾ ਆ। ਆਲਦੋ ਕੱਲਾ ਫੋਕਸ ਨਹੀਂ ਆ ਇੰਡੀਆ ਦੇ ਉੱਤੇ, ਪਰ ਚੋਰ ਦੀ ਦਾੜੀ 'ਚ ਤਿਨਕੇ ਵਾਲੀ ਜਿਹੜੀ ਗੱਲ ਹੁੰਦੀ ਆ, ਕਿਉਂਕਿ ਭਾਰਤੀ ਕੁਝ ਕਰਦਾ ਹੈ ਤਾਂ ਉਹਨਾਂ ਨੂੰ ਲੱਗਦਾ ਵੀ ਕਿਤੇ ਸਾਨੂੰ ਫੋਕਸ ਕਰਕੇ ਬਣਾਇਆ ਜਾ ਰਿਹਾ। ਉਸ ਬਿੱਲ ਦੇ ਵਿੱਚ ਚੀਨ ਵੀ ਆ, ਰੂਸ ਵੀ ਆ, ਜਿਹੜਾ ਈਰਾਨ ਵਾਲੇ ਵੀ ਆ, ਨਾਰਥ ਕੋਰੀਆ ਵਾਲੇ ਵੀ ਆ, ਚਾਈਨਾ ਵਾਲੇ ਵੀ ਆ ਤੇ ਇੰਡੀਆ ਵੀ ਆ। ਸੋ ਇਹ ਉਸ ਕਤਾਰ ਦੇ ਵਿੱਚ ਆ ਕੇ ਭਾਰਤ ਨੂੰ ਉਹਨਾਂ ਨੇ ਖਿਲਾਰ ਦਿੱਤਾ ਹੈ ਵੀ ਜਿੱਥੋਂ ਦੀ ਸਰਕਾਰ ਆਪਣੇ ਉਲਟ ਬੋਲਣ ਵਾਲੇ ਲੋਕਾਂ ਨੂੰ ਮਾਰਦੀ ਆ, ਮਾਰਨ ਦੀਆਂ ਜਿਹੜੀਆਂ ਉਹ ਸਾਜ਼ਿਸ਼ਾਂ ਰਚਦੀ ਆ ਤੇ ਜਾਂ ਉਹਨਾਂ ਨੂੰ ਡਰਾਉਂਦੀ ਧਮਕਾਉਂਦੀ ਆ, ਪਿੱਛੇ ਉਹਨਾਂ ਦੇ ਪਰਿਵਾਰਾਂ ਨੂੰ ਜਿਹੜੀ ਉਹ ਤੰਗ ਕਰਦੀ ਆ। ਸੋ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਜਿਹੜੀ ਨਿਸ਼ਾਨੀਆਂ ਆ ਉਹ ਉਸ ਦੇ ਵਿੱਚ ਆ। ਸੋ ਮੇਕ ਸ਼ੋਰ ਕਰੋ ਵੀ ਜਿੰਨੇ ਵੀ ਜਿਹੜੇ ਸਿੱਖ ਸੰਸਥਾਵਾਂ ਨੇ, ਸਿੱਖ ਆਰਗੇਨਾਈਜੇਸ਼ਨ ਨੇ, ਜਾਂ ਹਿਊਮਨ ਰਾਈਟ ਜਿਹੜੇ ਪਸੰਦ ਆ, ਮਨੁੱਖੀ ਅਧਿਕਾਰ ਪਸੰਦ ਜਿਹੜੀਆਂ ਸੰਸਥਾਵਾਂ ਨੇ, ਉਹਨਾਂ ਸਾਰਿਆਂ ਨੂੰ ਇਸ ਬਿੱਲ ਦੀ ਜਿਹੜੀ ਹਮਾਇਤ ਕਰਨੀ ਚਾਹੀਦੀ ਆ, ਤਾਂ ਜੋ ਜੇ ਕੋਈ ਬੈਠਾ ਦੂਰ ਬੈਠਾ ਵੀ ਜਿਹੜਾ ਉੱਥੋਂ ਆਪਣੀ ਜਾਨ ਬਚਾ ਕੇ ਜਿਹੜਾ ਮਸਾ ਨਿਕਲਿਆ ਆ ਤੇ ਉਹ ਆ ਕੇ ਜੇ ਉੱਥੇ ਗੱਲ ਕਰਦਾ ਤੇ ਉਹਨੂੰ ਇੱਥੇ ਵੀ ਆ ਕੇ ਆਪਣੀ ਜਾਨ ਦੀ ਜਿਹੜੀ ਆ ਉਹ ਡਰ ਨਾ ਜਿਹੜਾ ਉਸ ਚੀਜ਼ ਦਾ ਰਵੇ। ਅਮਰੀਕਾ ਦੇ ਵਿੱਚ ਫਰੀडम ਆਫ ਐਕਸਪ੍ਰੈਸ਼ਨ, ਫਰੀडम ਆਫ ਸਪੀਚ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਾਇਮ ਰਹਿਣ, ਇਸ ਲਈ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਜਿਹੜਾ ਬਿੱਲ ਆ ਉਹ ਪਾਸ ਹੋਣਾ ਜ਼ਰੂਰੀ ਆ। ਇਸੇ ਦੇ ਵਿੱਚ ਹੀ ਜਿਹੜਾ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਿਹੜੀ ਮੀਟਿੰਗ ਹੋਈ ਹੈ ਸਿੱਖ ਐਕਟਿਵਿਸਟ ਦੇ ਨਾਲ, ਜਿਹੜੇ ਸਿੱਖ ਅਮਰੀਕਨ ਦੇ ਨਾਲ, ਕਹਿੰਦੇ ਵੀ ਜਿਹੜੇ ਉੱਥੇ ਦੱਸਿਆ ਗਿਆ ਵੀ ਜਿਹੜੇ ਫੈਡਰਲ ਅਧਿਕਾਰੀਆਂ ਨੇ ਸਪਸ਼ਟ ਕੀਤਾ ਸੀਗਾ ਵੀ ਅਮਰੀਕਨ ਲੋਕਾਂ ਦੀ ਰੱਖਿਆ ਸਾਡੇ ਲਈ ਸਭ ਤੋਂ ਜਿਹੜੀ ਪਹਿਲੀ ਆ ਪ੍ਰਾਇੋਰਟੀ ਆ, ਪ੍ਰਾਥਮਿਕ ਆ ਤੇ ਮਹੱਤਵਤਾ ਆ। ਜਿਹੜੇ ਵੀ ਅਮਰੀਕਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ। ਅਸੀਂ ਜਾਂਚ ਨੂੰ ਪੂਰੀ ਤਰ੍ਹਾਂ ਅੱਗੇ ਵਧਾ ਕੇ ਦੋਸ਼ੀਆਂ ਖਿਲਾਫ ਕਹਿੰਦੇ ਕਾਨੂੰਨੀ ਕਾਰਵਾਈ ਯਕੀਨੀ ਬਣਾਵਾਂਗੇ। ਇਹ ਜਿਹੜਾ ਉੱਥੇ ਕਹਿੰਦੇ ਵੀ US ਇੰਟੈਲੀਜੈਂਸ ਤੇ ਜਿਹੜੇ ਸੀਨੀਅਰ ਵਾਈਟ ਹਾਊਸ ਅਫੀਸ਼ੀਅਲਸ ਆ, ਉਹਨਾਂ ਨੇ ਸਿੱਖ ਜਿਹੜੇ ਅਮਰੀਕਨਸ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਹੋਏ ਜਿਹੜਾ ਉਹ ਆਖਿਆ ਸੀ। ਆਲਰੇਡੀ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਲੈ ਕੇ ਜਿਹੜੀ FBI ਦੀ ਟਿਪ ਲਾਈਨ ਆ ਉਹ ਜਾਰੀ ਕੀਤੀ ਹੈ, ਜਿਸ ਦੇ ਵਿੱਚ 1-800 ਕਾਲ FBI ਜਾਂ tips.fbi.gov ਦੇ ਉੱਤੇ ਜਾ ਕੇ ਤੁਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਬਾਬਤ ਜਿਹੜੀ ਰਿਪੋਰਟ ਤੁਸੀਂ ਦਰਜ ਕਰਾ ਸਕਦੇ ਆ। ਉਧਰ ਜਿਹੜੇ ਪਹਿਲੇ ਸਿੱਖ ਅਮਰੀਕਨ ਕਾਂਗਰਸਮੈਨ ਦਲੀਪ ਸਿੰਘ ਸੌਂਦ ਸੀ,
ਉਹਨਾਂ ਦਾ ਜਿਹੜਾ ਗ੍ਰੈਂਡ ਨੈਫਿਊ ਆ, ਉਹਨੇ ਜਿਹੜਾ ਇੱਕ ਆਰਟੀਕਲ ਜਿਹੜਾ ਆ, ਓਪੀਨੀਅਨ ਆਰਟੀਕਲ ਜਿਹੜਾ ਉਹ ਛਾਪਿਆ, ਜਿਸ ਦੇ ਵਿੱਚ ਉਹਨੇ ਚਿੰਤਾ ਜਤਾਈ ਆ ਭਾਰਤ ਦੀ ਜਿਹੜੀ ਖੂਫੀਆ ਸੰਧੀਆਂ ਰੂਸ ਦੇ ਨਾਲ ਜਿਹੜੀਆਂ ਬਣੀਆਂ ਪਈਆਂ, ਜਿਹੜੀਆਂ ਟਰਾਂਸਸ਼ਿਪਮੈਂਟਸ ਆ, ਉਸ ਨੂੰ ਜਿਹੜਾ ਉਹ ਲੈ ਕੇ ਕਹਿੰਦੇ ਵੀ ਦਲੀਪ ਸਿੰਘ, ਉਹਨਾਂ ਦਾ ਨਾਮ ਵੀ ਦਲੀਪ ਸਿੰਘ ਹੀ ਆ, ਦਲੀਪ ਸਿੰਘ ਸੌਂਦ ਦੇ ਜਿਹੜੇ ਗ੍ਰੈਂਡ ਨੈਫਿਊ ਆ ਉਸ ਦਾ, ਉਹ ਕਹਿੰਦੇ ਵੀ ਭਾਰਤ ਇਹ ਜਿਹੜੀਆਂ ਸੈਂਕਸ਼ਨਸ ਦੇ ਉਲਟ ਸਪਲਾਈ ਚੇਨ ਨੂੰ ਜਿਹੜਾ ਮੈਨੂਪੂਲੇਟ ਕਰਕੇ ਰੂਸ ਦੀ ਜਿਹੜੀ ਉਹ ਮਦਦ ਕਰ ਰਿਹਾ ਆ, ਇਹ ਇੱਕ ਚਿੰਤਾਜਨਕ ਸਬਬ ਹੈਗਾ। ਕਹਿੰਦੇ ਇਹਨਾਂ ਡਿਸਕਸ਼ਨ ਦੇ ਵਿੱਚ ਇੰਡੀਆ ਦੇ ਨਾਲ ਨਾਲ ਚੀਨ, ਟਰਕੀ ਤੇ UAE ਜਿਹੜੇ ਇਨਵੋਲਵ ਰਹੇ ਆ, ਜਿਨ੍ਹਾਂ ਦੇ ਥਰੂ ਜਿਹੜੀਆਂ ਟਰਾਂਸਸ਼ਿਪਮੈਂਟਸ ਆ ਰੂਸ ਤੱਕ ਜਿਹੜੀਆਂ ਉਹ ਪਹੁੰਚਦੀਆਂ ਰਹੀਆਂ ਆ। ਕਹਿੰਦੇ ਵੀ ਚੀਨ ਪਹਿਲਾਂ ਹੀ ਇਹਨਾਂ ਸੈਂਕਸ਼ਨਸ ਦੇ ਉਲਟ ਜਿਹੜਾ ਉਹ ਚੱਲਦਾ ਰਿਹਾ, ਤੇ ਭਾਰਤ ਵੀ ਹੁਣ ਉਸੇ ਲਾਈਨ ਦੇ ਵਿੱਚ ਆ ਕੇ ਜਿਹੜਾ ਉਹ ਖੜ ਚੁੱਕਾ ਹੈਗਾ ਆ। ਸੋ ਕਹਿੰਦੇ ਵੀ ਉਹਨੇ ਫਾਈਨਲ ਪੈਰਾਗ੍ਰਾਫ ਦੇ ਵਿੱਚ ਗੱਲਬਾਤ ਦੇ ਵਿੱਚ ਜਿਹੜਾ ਉਹ ਲਿਖਿਆ, ਕਹਿੰਦੇ ਵੀ ਮੈਂ ਆਪਣੇ ਸਾਰੇ ਹੀ ਸਿੱਖ ਭੈਣ ਭਾਈਆਂ ਦੇ ਲਈ ਪ੍ਰੇਮ ਜਿਹੜਾ ਉਹ ਪਹੁੰਚਾਉਣਾ ਚਾਹੁੰਦਾ ਇਸ ਪਲੇਟਫਾਰਮ ਨੂੰ ਯੂਜ਼ ਕਰਦੇ ਹੋਏ, ਖਾਸ ਕਰਕੇ ਉਸ ਕਮਿਊਨਿਟੀ ਦੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਇਸ ਟਾਈਮ ਹਰਾਸਮੈਂਟ ਦਾ, ਰੇਸਿਜ਼ਮ ਦਾ, ਵਾਇਲੈਂਸ ਦਾ ਜਿਹੜਾ ਉਹ ਸ਼ਿਕਾਰ ਬਣਾਇਆ ਗਿਆ ਹੈਗਾ ਆ। ਤੇ ਕਹਿੰਦਾ ਮੈਂ ਅੱਜ ਵੀ ਤੇ ਭਲਕੇ ਵੀ ਤਾਂ ਪਹਿਲਾਂ ਤੋਂ ਵੀ ਮੈਂ ਹਮੇਸ਼ਾ ਤੁਹਾਡੇ ਨਾਲ ਹੀ ਖੜਾ ਹੈਗਾ ਆ। ਜੀ ਬਿਲਕੁਲ। ਸੋ ਇਸੇ ਤਰ੍ਹਾਂ ਪ੍ਰਾਈਮ ਮਿਨਿਸਟਰ ਜਿਹੜੇ ਮੋਦੀ ਆ, ਤੁਹਾਨੂੰ ਕਹਿ ਹੋ ਗਿਆ ਸੀ ਚੀਫ ਮਿਨਿਸਟਰ, ਪ੍ਰਾਈਮ ਮਿਨਿਸਟਰ ਮੋਦੀ ਤੀਜੀ ਵਾਰੀ ਪ੍ਰਾਈਮ ਮਿਨਿਸਟਰ ਬਣੇ ਹੈਗੇ ਆ। ਉਹ US ਦੇ ਟੈਕ ਲੀਡਰਸ ਨੂੰ ਮਿਲੇ ਆ, ਜਿਹਦੇ ਵਿੱਚ 15 ਕੰਪਨੀਆਂ ਦੇ CEO ਸੀ। ਗੂਗਲ ਦੇ ਸੁੰਦਰ ਪਿਚਾਈ, ਅਡੋਬੀ ਦੇ ਸ਼ੰਤਾਨੂ ਨਰੈਣ, IBM ਦੇ ਅਰਵਿੰਦ ਕ੍ਰਿਸ਼ਨਾ, ਇਨਵੀਡੀਆ ਦੇ ਜੇਸਨ ਹੁਆਂਗ, ਇਹਨਾਂ ਸਾਰਿਆਂ ਨੂੰ ਮਿਲੇ ਆ। ਤੇ ਇਸ ਤੋਂ ਬਿਨਾਂ ਪ੍ਰਾਈਮ ਮਿਨਿਸਟਰ ਮੋਦੀ ਨੇ ਇੰਡੀਅਨ ਅਮਰੀਕਨ ਦੀ ਇੱਕ ਰੈਲੀ ਨੂੰ ਐਡਰੈਸ ਕੀਤਾ ਨਿਊਯਾਰਕ ਦੇ ਵਿੱਚ। 15,000 ਤੋਂ ਵੱਧ ਲੋਕ ਉੱਥੇ ਪਹੁੰਚੇ ਹੋਏ ਸੀ। ਉਹਨਾਂ ਨੇ ਕਿਹਾ ਵੀ ਤੁਸੀਂ ਇੰਡੀਆ ਦੇ ਬ੍ਰਾਂਡ ਅੰਬੈਸਡਰ ਹੋ। ਅਨਫੋਰਚੂਨੇਟ ਪਾਰਟ ਇਹ ਆ ਵੀ ਉਹਦੇ 'ਚ ਬਹੁਤ ਸਾਰੇ ਪੱਗਾਂ ਵਾਲੇ ਵੀ ਪਹੁੰਚੇ ਹੋਏ ਸੀ, ਪਰ ਬਹੁਤ ਸਾਰੇ ਜਿਹੜੇ ਅੱਜ ਕੱਲ੍ਹ ਤੁਸੀਂ ਦੇਖਿਆ ਹੋਣਾ ਫੇਸਬੁੱਕ ਦੇ ਉੱਤੇ ਗਾਲੀ ਗਲੋਚ ਜੋ ਚੱਲਦਾ ਆ, ਬਹੁਤ ਸਾਰੇ ਜਿਹੜੇ ਫੇਸਬੁੱਕ ਦੇ ਉੱਤੇ ਫੇਸਬੁੱਕ ਮਿਲੀਟੈਂਟ, ਮੈਂ ਤਾਂ ਉਹਨਾਂ ਨੂੰ ਕਹਿੰਦਾ ਹੁੰਦਾ, ਬਣੇ ਹੋਏ ਹੈਗੇ ਆ। ਉਹ ਉਹਨਾਂ ਬਾਰੇ ਗੱਲਬਾਤ ਨਹੀਂ ਕਰਨਗੇ। ਇੱਕ ਪਾਸੇ ਤਾਂ ਜੇ ਰਾਹੁਲ ਗਾਂਧੀ ਸਟੇਟਮੈਂਟ ਦੇ ਗਿਆ, ਅਸੀਂ ਐਗਰੀ ਨਹੀਂ ਕਰਦੇ ਰਾਹੁਲ ਗਾਂਧੀ ਦੇ ਸਾਰੇ ਐਕਸ਼ਨਾਂ ਨਾਲ, ਪਰ ਜਿਹੜੀ ਹੁਣ ਸਟੇਟਮੈਂਟ ਦਿੱਤੀ ਆ ਵੀ ਸਿੱਖਾਂ ਨਾਲ ਧੱਕਾ ਹੁੰਦਾ, ਉਹਦੇ ਨਾਲ ਬਿਲਕੁਲ ਐਗਰੀ ਕਰਦੇ ਆ। SGPC ਨੇ ਵੀ ਇਹ ਕਿਹਾ। ਉੜੀਸਾ ਦੇ ਵਿੱਚ ਇੱਕ ਸਿੱਖ ਜਿਹੜਾ ਅਫਸਰ ਘਰ ਵਾਲੀ ਦੇ ਕੱਪੜੇ ਉਤਾਰ ਕੇ ਉਹਨਾਂ ਨੂੰ ਜਲੀਲ ਕੀਤਾ ਗਿਆ। ਤੁਸੀਂ ਦੇਖੋ, ਉਹ ਚੀਜ਼ ਸਾਹਮਣੇ ਆਈ, ਸਪਸ਼ਟ ਆ ਗਈ, ਉਹ ਸਟੇਟਮੈਂਟ ਟਰੂ ਹੁੰਦੀ ਨਜ਼ਰ ਆਈ ਆ ਵੀ ਉਸੇ ਸਿੱਖਾਂ ਦੀਆਂ ਪੱਗਾਂ ਲੈ ਰਹੀਆਂ ਜੀ। ਸੋ ਇੱਥੇ ਜਿਹੜੇ ਸਿੱਖ ਆ, ਜਿਨ੍ਹਾਂ ਦੇ ਵਿੱਚ ਮੈਂ ਬਹੁਤਿਆਂ ਨੂੰ ਪਛਾਣ ਨਹੀਂ ਸਕਿਆ, ਮੈਂ ਸਾਰੀ ਉਹ ਵੀਡੀਓ ਦੇਖੀ ਆ। ਉਹਨਾਂ 'ਚ ਦਰਸ਼ਨ ਸਿੰਘ ਢਾਲੀਵਾਲ ਮਿਲਵਾਕੀ ਤੋਂ ਆ ਜਿਹੜੇ, ਉਹ ਪਹੁੰਚੇ ਹੋਇਆ, ਪਰ ਉਹਨਾਂ ਦੇ ਉਲਟ ਕੋਈ ਬੋਲੂਗਾ ਨਹੀਂ, ਕਿਉਂਕਿ ਸਾਨੂੰ ਪਤਾ ਆ ਵੀ ਜੇ ਫੇਸਬੁੱਕ ਤੇ ਬੋਲੇ ਤੁਹਾਡਾ ਵੀਜ਼ਾ ਕੈਂਸਲ ਹੋ ਜਾਣਾ, ਜਾਂ ਕੋਈ ਮੀਡੀਆ ਵਾਲੇ ਆ ਤੁਹਾਡੇ ਚੈਨਲ ਉੱਥੇ ਬੰਦ ਹੋ ਜਾਣੇ ਆ। ਉੱਥੇ ਤੁਸੀਂ ਬੋਲਦੇ ਨਹੀਂ ਹੈ, ਮਾੜੇ ਮਾੜੇ ਇਸ਼ੂਆਂ ਦੇ ਉੱਤੇ ਜਿਹੜਾ ਆ ਇੰਨਾ ਰੌਲਾ ਜਿਹੜਾ ਪਾਉਂਦੇ ਰਹਿੰਦੇ ਹੈਗੇ ਆ। ਸੋ ਸਾਨੂੰ ਉਹ ਸਾਰੇ ਬੰਦਿਆਂ ਨੂੰ ਐਕਸਪੋਜ਼ ਕਰਨਾ ਚਾਹੀਦਾ ਹੈਗਾ, ਕਿਹੜੇ ਬੰਦੇ ਜਿਹੜੇ ਆ ਉਹ ਸਿੱਖ ਕੌਮ ਦੇ ਹੱਕ ਦੇ ਵਿੱਚ ਖੜੇ ਆ, ਕਿਹੜੇ ਬੰਦੇ ਜਿਹੜੇ ਆ ਤੁਹਾਡੀ ਹੀ ਕੌਮ ਦੇ ਤੁਹਾਡੇ ਉਲਟ ਜਿਹੜੇ ਖੜੇ ਹੈਗੇ ਆ। ਸੋ ਉਹਨਾਂ 'ਚ ਉਹ ਲੋਕ ਹੁੰਦੇ ਆ ਜਿਹੜੇ ਪਹਿਲਾਂ ਉਹੀ ਬੰਦਿਆਂ ਦੀ ਸਪੋਰਟ ਕਰ ਰਹੇ ਹੁੰਦੇ ਆ, ਫਿਰ ਅਚਨਚੇਤੇ ਉਹ ਬਾਅਦ ਦੇ ਵਿੱਚ ਵਿਰੋਧਤਾ ਕਰਨ ਲੱਗ ਜਾਂਦੇ ਆ। ਸੋ ਇਹ ਪਤਾ ਨਹੀਂ ਲੱਗਦਾ ਕਦੋਂ ਕਿਹੜੇ ਪਾਸੇ ਕੀ ਜਿਹੜਾ ਹੋ ਜਾਂਦੇ, ਉਹਨਾਂ ਲੋਕਾਂ ਤੋਂ ਵੀ ਜਿਹੜਾ ਬਚ ਕੇ ਜਿਹੜੇ ਚੱਲਣ ਦੀ ਲੋੜ ਜੀ। 15,000 ਤੋਂ ਵੱਧ ਲੋਕ ਉੱਥੇ ਪਹੁੰਚੇ ਹੋਏ ਸੀ, 42 ਸਟੇਟਾਂ ਤੋਂ ਪਹੁੰਚੇ ਹੋਏ ਸੀ, ਜਿਨ੍ਹਾਂ 'ਚ ਸਾਰੇ ਹੀ ਸਟੇਟਾਂ ਦੇ ਜਿਹੜੇ ਲੋਕ ਆ ਉਹ ਮੋਦੀ ਦਾ ਜਿਹੜਾ ਸਵਾਗਤ ਕਰਨ ਦੇ ਲਈ ਪਹੁੰਚੇ ਹੋਏ ਸੀ। ਪਰ ਉਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਵੱਡੀ ਗਿਣਤੀ 'ਚ ਜਾ ਕੇ ਪ੍ਰੋਟੈਸਟ ਕੀਤਾ ਹੈਗਾ। ਉਹਨਾਂ 'ਚ ਸਿੱਖ ਮੈਜੋਰਟੀ ਸੀ, ਕਸ਼ਮੀਰੀ ਵੀ ਸੀਗੇ, ਹੋਰ ਆਦਿਵਾਸੀਆਂ ਦੇ ਵਿੱਚੋਂ ਵੀ ਸੀਗੇ, ਜਿਨ੍ਹਾਂ ਦੇ ਨਾਲ ਧੱਕਾ ਹੋ ਰਿਹਾ ਹੈਗਾ ਇੰਡੀਆ ਦੇ ਵਿੱਚ। ਸੋ ਜਦੋਂ ਇੱਦਾਂ ਦਾ ਇਸ਼ੂ ਹੁੰਦਾ, ਉੱਥੇ ਕੌਮ ਨੂੰ ਇਕੱਠੇ ਹੋਣ ਦਾ ਜਿਹੜਾ ਫਰਜ਼ ਬਣਦਾ ਹੈਗਾ ਆ, ਨਾ ਕਿ ਜਿਹੜਾ ਆ ਵੀ ਆਪਾਂ ਮਾੜੇ ਮਾੜੇ ਇਸ਼ੂ ਦੇ ਉੱਤੇ ਜਿਹੜਾ ਆ ਰੌਲਾ ਪਾਉਂਦੇ ਰਹੀਏ। ਜੀ,